ਮੇਰੇ ਕੁਝ ਕਾਬਲੇ ਇਹਤਰਾਮ ਬਜ਼ੁਰਗ ਤੇ ਸੀਨੀਅਰ ਪੰਜਾਬੀ ਅਸਾਦਾ ਵੀਰ ਸੱਜਣਾ ਤੇ ਮਿੱਤਰਾਂ ਵੱਖ ਮੌਕਿਆਂ ਤੇ ਇਹ ਮਸ਼ਵਰਾ ਦਿੱਤਾ ਕਿ ਸ਼ਾਹ ਜੀ ਤੁਸੀਂ ਉਰਦੂ ਅੰਗਰੇਜ਼ੀ ਦੋਵੇਂ ਲਿਖ ਲੈਂਦੇ ਹੋ, ਤੁਸੀਂ ਆਪਣੇ ਪੰਜਾਬੀ ਕਾਲਮ ਉਰਦੂ ਅੰਗਰੇਜ਼ੀ ਵਿੱਚ ਲਿਖ ਦਿਆ ਕਰੋ ਤਾਂ ਕਿ ਉਹ ਵੱਧ ਤੋਂ ਵੱਧ ਪੜ੍ਹੇ ਜਾ ਸਕਣ। ਜ਼ਾਹਿਰੀ ਤੌਰ ਤੇ ਮਸ਼ਵਰਾ ਗਲਤ ਨਹੀਂ, ਕਿਉਂਕਿ ਅੰਗਰੇਜ਼ੀ ਅਖਬਾਰ ਮੁਕਤਦਰ ਹਲਕਿਆਂ ਵਿੱਚ ਚੋਖੇ ਪੜ੍ਹੇ ਜਾਂਦੇ ਨੇ ਤੇ ਉਰਦੂ ਦੇ ਪੜ੍ਹਨ ਵਾਲੇ ਚੋਖੇ ਨੇ। ਪਰ ਜਦੋਂ ਇਹ ਸਭ ਕਾਬਲੇ ਇਹਤਰਾਮ ਲੋਕ ਇਹ ਮਸ਼ਵਰਾ ਦਿੰਦੇ ਨੇ ਤੇ ਉਦੋਂ ਉਹ ਫਖਰ ਜ਼ਮਾਨ ਦਾ ਉਹ ਫਰਮਾਨ ਭੁੱਲ ਜਾਂਦੇ ਨੇ ਕਿ ਜਿਸ ਦਿਨ ਤੁਸੀਂ ਮੈਨੂੰ 10,000 ਬੰਦਾ ਸੜਕਾਂ ਤੇ ਲਿਆ ਕੇ ਵਿਖਾ ਦਿਓਗੇ ਉਸ ਦਿਨ ਮੈਂ ਪੰਜਾਬ ਵਿੱਚ ਪੰਜਾਬੀ ਨਾਫਜ਼ ਕਰਾ ਦਿਆਂਗਾ। ਅੱਲਾ ਦੇ ਬੰਦਿਆ, ਜਿਨੇ 10,000 ਬੰਦਾ ਇਸ ਮੁੱਦੇ ਤੇ ਇਕੱਠਾ ਕਰਕੇ ਲਿਆਣਾ ਹੈ ਉਹ ਤੈਨੂੰ ਅੱਗੂ ਕਿਸ ਖੁਸ਼ੀ ਵਿੱਚ ਬਣਾ ਲਵੇ। ਮੈਨੂੰ ਪੂਰੀ ਉਮੀਦ ਹੈ ਕਿ ਫਖਰ ਜ਼ਮਾਨ ਜਿਹਾ ਖਾਂਗੜ ਸਿਆਸਤਦਾਨ ਲੀਡਰਸ਼ਿਪ ਦੀ ਆਨਰਸ਼ਿਪ ਦੇ ਨੁਕਤੇ ਤੋਂ ਨਾਵਾਕਿਫ ਨਹੀਂ ਹੋਏਗਾ। ਦਰਅਸਲ ਉਹ ਆਪ ਵੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਸ ਮੁੱਦੇ ਨੂੰ ਲੁਕਾਈ ਤਿਕਰ ਅਪਣਾਣਾ ਕੋਈ ਸੌਖਾ ਕੰਮ ਨਹੀਂ। ਇਹ ਉਹ ਮੁੱਦਾ ਹੈ ਜਿਸ ਤੋਂ ਇਕਬਾਲ ਤੇ ਫੈਜ਼ ਜਿਹੇ ਵੱਡੇ ਨਾਂ ਨਸ ਕੇ ਉਰਦੂ ਵੱਲ ਟੁਰ ਗਏ। ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਤੇ ਅਲੀਗੜ੍ਹ ਦੇ ਲੌਂਡਿਆਂ ਦੇ ਜਕੜਬੰਦ ਵਿੱਚੋਂ ਨਿਕਲਣਾ ਕੋਈ ਐਡਾ ਸੌਖਾ ਕੰਮ ਨਹੀਂ। ਇਹ ਕੰਮ ਦੌਲਤ, ਸ਼ੋਹਰਤ, ਨਫਸ ਤੇ ਮੁਕਾਮ ਮਰਤਬੇ ਦੀ ਕੁਰਬਾਨੀ ਮੰਗਦਾ ਹੈ ਤੇ ਜੇ ਇੰਜ ਦਾ ਕੋਈ ਸਿਆਸਤਦਾਨ ਦੌਲਤ, ਮਕਾਮ, ਮਰਤਬੇ ਤੇ ਨਫਸ ਦੀ ਕੁਰਬਾਨੀ ਦੇਣ ਨੂੰ ਤਿਆਰ ਹੋ ਵੀ ਜਾਏ ਤੇ ਉਹਦੇ ਵਾਸਤੇ ਸ਼ੋਹਰਤ ਦੀ ਕੁਰਬਾਨੀ ਦੇਣੀ ਮੁਮਕਿਨ ਨਹੀਂ ਹੁੰਦੀ। ਸੂਫੀਆਂ ਦੀ ਜ਼ੁਬਾਨ ਨਫਾਜ਼ ਵਾਸਤੇ ਜ਼ਾਤ ਦੀ ਮੁਕੰਮਲ ਨਫੀ ਮੰਗਦੀ ਹੈ। ਜਿਸ ਵੇਲੇ ਮੈਂ ਪੰਜਾਬ ਦਾ ਮੁਕਦਮਾ ਲੜਨ ਵਾਸਤੇ ਉਰਦੂ ਦੇ ਕਾਲਮ ਲਿਖਦਾ ਸਾਂ ਤੇ ਅਕਸਰ ਉਰਦੂ ਸਪੀਕਿੰਗ ਜਾਂ ਫਿਰ ਦੂਜੀਆਂ ਕੌਮਾਂ ਦੇ ਔਰ ਕੁਝ ਆਪਣੇ ਮੁਤਾਲਿਆ ਪਾਕਿਸਤਾਨੀ ਪੰਜਾਬੀ ਵੀ ਮਿਹਣੇ ਦੇ ਤੌਰ ਤੇ ਇਹ ਸਵਾਲ ਚੁੱਕਦੇ ਸਨ ਕਿ ਜੀ ਤੁਸੀਂ ਪੰਜਾਬੀ ਦੀ ਗੱਲ ਵੀ ਉਰਦੂ ਵਿੱਚ ਕਰਦੇ ਹੋ, ਜੇ ਪੰਜਾਬੀ ਦੀ ਗੱਲ ਕਰਨੀ ਹੈ ਤੇ ਪੰਜਾਬੀ ਲਿਖਿਆ ਕਰੋ। ਮੁਤਾਲਿਆ ਪਾਕਿਸਤਾਨ ਦੇ ਬੇਸ਼ਊਰ ਪੰਜਾਬੀ ਤੇ ਉਂਝੇ ਹੀ ਨਾਫਨਾ ਦੀ ਜਹਾਲਤ ਵਿੱਚ ਇਹ ਗੱਲ ਕਰ ਜਾਂਦੇ ਸਨ ਕਿ ਉਹਨਾਂ ਦੀਆਂ ਆਪਣੀਆਂ ਕਈ ਨਸਲਾਂ ਆਪਣੀ ਮਾਂ ਬੋਲੀ ਵਾਸਤੇ ਕੱਖ ਨਹੀਂ ਕੀਤਾ ਸੀ, ਪਰ ਗੈਰ ਪੰਜਾਬੀ ਇਸ ਗੱਲ ਨੂੰ ਬਕਾਇਦਾ ਤਾਨੇ ਨਾਲ ਇੰਜ ਦੁਹਰਾਉਂਦੇ ਸਨ ਕਿ ਜਿਵੇਂ ਦੱਸਣਾ ਚਾਹ ਰਹੇ ਹੋਣ ਕਿ ਪੰਜਾਬੀ ਸਿਰਫ ਬੋਲੀ ਏ ਤੇ ਇਹ ਜ਼ੁਬਾਨ ਦਾ ਦਰਜਾ ਹਾਸਲ ਹੀ ਨਹੀਂ ਕਰ ਸਕਦੀ। ਇਸ ਪਸ ਮੰਜ਼ਰ ਵਿੱਚ ਤਾਰੀਖ ਦੇ ਮਜ਼ਮੂਨ ਵਿੱਚ ਫਿਰ ਲੋਕ ਪੰਜਾਬੀ ਲਿਪੀ ਰਸਮਲ ਖਤ ਬਾਰੇ ਸਵਾਲ ਵੀ ਬੇਸ਼ੌਰੀ ਵਿੱਚ ਚੁੱਕ ਜਾਂਦੇ ਸਨ ਕਿ ਪੰਜਾਬੀ ਕਾ ਤੋ ਆਪਣਾ ਰਸਮਲ ਖਤ ਹੀ ਨਹੀਂ। ਜਾਹਿਲਾਂ ਨੂੰ ਸਮਝਾਇਆ ਜਿਹਨੂੰ ਤੁਸੀਂ ਉਰਦੂ ਰਸਮਲ ਖਤ ਕਹਿੰਦੇ ਹੋ ਇਹੀ ਸ਼ਾਹਮੁਖੀ ਪੰਜਾਬੀ ਰਸਮਲ ਖਤ ਹੈ ਜਿਹਨੂੰ ਪੰਜਾਬ ਦੇ ਸੂਫੀਆਂ ਆਪਣੇ ਕਲਾਸਿਕਲ ਕਲਾਮ ਲਿਖਣ ਵਾਸਤੇ ਵਰਤਿਆ ਤੇ ਬਾਅਦ ਵਿੱਚ ਅੰਗਰੇਜ਼ ਇਸ ਨੂੰ ਚੁੱਕ ਕੇ ਫੋਰਟ ਵਿਲੀਅਮ ਕਾਲਜ ਕਲਕੱਤਾ ਲਿਜਾ ਕੇ ਇਸ ਦੀਆਂ ਆਵਾਜ਼ਾਂ ਤੇ ਗ੍ਰਾਮਰ ਤੇ ਕੰਮ ਕਰਕੇ ਇਹਨੂੰ ਉਰਦੂ ਰਸਮਲ ਖਤ ਦਾ ਨਾਂ ਦੇ ਛੱਡਿਆ। ਖੈਰ, ਮੇਰੇ ਧੀਆਂ ਪੁੱਤਰਾਂ ਵਰਗੀ ਪੰਜਾਬੀ ਮੁੰਡੀਕ ਦੀ ਰੱਬ ਹਯਾਤੀ ਕਰੇ ਕਿ ਫੇਰ ਉਹਨਾਂ ਮੇਰੀ ਕੀਤੀ ਇਸ ਗੱਲ ਨੂੰ ਚੰਗਾ ਹੋਕਾ ਦਿੱਤਾ ਕਿ ਜੇ ਕਿਸੇ ਇਹ ਜਵਾਬ ਸੁਣਿਆ ਉਹ ਇਹ ਜਾਹਿਲਾਂ ਵਾਲਾ ਸਵਾਲ ਕਰਨੋਂ ਹਟ ਗਿਆ। ਕੋਈ ਸ਼ੱਕ ਨਹੀਂ ਕਿ ਮੈਂ ਉਰਦੂ ਅੰਗਰੇਜ਼ੀ ਇਤਜਾਜਨ ਜਾਂ ਕਹਿ ਲੋ ਕਿ ਜ਼ਿੱਦ ਨਾਲ ਲਿਖਣੀ ਛੱਡੀ, ਪਰ ਕੀ ਇਸ ਫੈਸਲੇ ਪਿੱਛੇ ਨਿਰੀ ਜ਼ਿੱਦ ਤੇ ਇਤਜਾਜ ਹੀ ਕਾਰ ਫਰਮਾ ਸੀ? ਨਹੀਂ, ਇੰਜ ਵੀ ਨਹੀਂ। ਦਰਅਸਲ ਜਦੋਂ ਪਹਿਲੀ ਵਾਰ ਪੰਜਾਬੀ ਨਾਲ ਹੋਈ ਸਾਜ਼ਿਸ਼ ਦੀ ਸਮਝ ਆਈ ਤੇ ਬੜੀ ਸਾਜ਼ਿਸ਼ ਆਪਣਾ ਆਪ ਬੜਾ ਭੈੜਾ ਤੇ ਫੁੱਦੂ ਜਿਹਾ ਲੱਗਿਆ। ਸੋਚਿਆ ਅਸੀਂ ਇਸ ਨਿੱਕੀ ਜਿਹੀ ਗੱਲ ਨੂੰ ਸਮਝਣ ਵਾਸਤੇ ਆਪਣੀ ਪੌਣੀ ਉਮਰ ਗਵਾ ਦਿੱਤੀ। ਸਾਥੋਂ ਪਹਿਲੇ ਪਤਾ ਨਹੀਂ ਕਿੰਨੇ ਸਾਦਾ ਲੋ ਪੰਜਾਬੀ ਬਜ਼ੁਰਗ ਇਹ ਸਾਦੀ ਜਿਹੀ ਗੱਲ ਸਮਝੇ ਬਿਨਾਂ ਹੀ ਦੁਨੀਆ ਤੋਂ ਟੁਰ ਗਏ। ਜਦੋਂ ਵੀ 173 ਵਰਿਆਂ ਤੋਂ ਲੱਗੀ ਪੰਜਾਬੀ ਤੇ ਪਾਬੰਦੀ ਤੇ ਗੌਰ ਕੀਤਾ ਤੇ ਸਾਰੀ ਜਦੋਜਹਿਦ ਆਜ਼ਾਦੀ ਤੇ ਉਸ ਨਾਲ ਜੁੜੀਆਂ ਸਭੇ ਤਰੀਕਾਂ ਫਰਾਡ ਲੱਗੀਆਂ। ਵੇਖੋ, ਜੇ ਤੁਸੀਂ ਬ੍ਰਿਟਿਸ਼ ਸਾਮਰਾਜ ਦੀ ਬਣਾਈ ਸਵਾਰੀ 8% ਦੀ ਜ਼ੁਬਾਨ ਨੂੰ ਇੱਥੇ ਲਾਗੂ ਕਰ ਸਕਦੇ ਸਾਜੇ ਤੇ ਫਿਰ 62% ਬੰਗਾਲੀਆਂ ਦੀ ਜ਼ੁਬਾਨ ਤੇ ਸਕੂਤੇ ਢਾਕਾਬਾਦ 62% ਦੀ ਪੰਜਾਬੀਆਂ ਦੀ ਜ਼ੁਬਾਨ ਦਾ ਨਫਾਜ਼ ਕਿਉਂ ਨਹੀਂ ਕਰ ਸਕਦੇ ਸੀ? ਅਸੂਲਨ ਤੇ ਕਿਸੇ ਬੇਧਰਤੀ ਅਕਲੀਤੀ ਜ਼ੁਬਾਨ ਨੂੰ ਧਰਤੀ ਵਾਲੀਆਂ ਅਕਸਰੀਤੀ ਜ਼ੁਬਾਨਾਂ ਦੇ ਹੁੰਦੇ ਵਫਾਕੀ ਜ਼ੁਬਾਨ ਹੋਣਾ ਹੀ ਨਹੀਂ ਚਾਹੀਦਾ ਸੀ। ਪਰ ਜੇ ਤੁਸੀਂ ਲਿੰਗੁਆ ਫਰਾਂਕਾ ਦਾ ਕੱਟਾ ਖੋਲ ਹੀ ਲਿਆ ਸੀ ਤੇ ਫਿਰ ਧਰਤੀ ਦੀ ਜ਼ੁਬਾਨ ਸੂਬਾਈ ਸਤਹ ਤੇ ਨਾਫਜ਼ ਕਰਨ ਵਿੱਚ ਕੀ ਤਕਲੀਫ ਸੀ? ਖੈਰ, ਉਰਦੂ ਦੀ ਨਫੀ ਤੇ ਪੰਜਾਬੀ ਦੀ ਹਮਾਇਤ ਵਿੱਚ ਪਹਿਲੇ ਬਹੁਤ ਕੁਝ ਲਿਖ ਚੁੱਕਿਆ ਵਾਂ ਤੇ ਚਾਹਾਂ ਤੇ ਮੁੜ ਪੂਰੀ ਕਿਤਾਬ ਦਾ ਮਟੀਰੀਅਲ ਇੱਥੇ ਲਿਖਦਿਆਂ, ਪਰ ਇੱਥੇ ਮੌਜੂਦ ਮੌਜੂ ਤੋਂ ਹਟੇ ਬਿਨਾ ਕਿ ਮੈਂ ਉਰਦੂ ਅੰਗਰੇਜ਼ੀ ਲਿਖਣੀ ਕਿਉਂ ਛੱਡੀ ਤੇ ਉਸ ਦੀਆਂ ਗੁੱਸੇ, ਇhtਜਾਜ ਤੇ ਰੱਦੇ ਅਮਲ ਤੋਂ ਹਟ ਕੇ ਬਹੁਤ ਸਾਰੀਆਂ ਹੋਰ ਵਜੂਹਾਤ ਤੇ ਦਲੀਲਾਂ ਤਵੀਲਾਂ ਵੀ ਨੇ।
ਜੇ ਅੰਗਰੇਜ਼ੀ ਯਾਨੀ ਮੁਕਤਦਰ ਹਲਕਿਆਂ ਤੇ ਐਸਟੈਬਲਿਸ਼ਮੈਂਟ ਦੀ ਅਸਲ ਜ਼ੁਬਾਨ ਨਾ ਲਿਖਣ ਦੀ ਗੱਲ ਕਰਾਂ ਤੇ ਸਭ ਤੋਂ ਪਹਿਲੇ ਤੇ ਬੁਨਿਆਦੀ ਫਿਤਰੀ ਗੱਲ ਤੇ ਇਹੀ ਹੈ ਕਿ ਮਾਂ ਬੋਲੀ ਜਹੀ ਸੁਖਿਆਈ ਤੇ ਸੱਚਾਈ ਉਰਦੂ ਅੰਗਰੇਜ਼ੀ ਵਿੱਚ ਮੈਨੂੰ ਕਿੱਥੋਂ ਲੱਭਣੀ ਸੀ। ਦੂਜੀ ਗੱਲ, ਵਰਿਆਂ ਤੋਂ ਛਪਣ ਵਾਲਾ ਉਰਦੂ ਅੰਗਰੇਜ਼ੀ ਲਿਖਾਰੀਆਂ ਜੇ ਇਹ ਮੁੜ ਲਿਖਣੀਆਂ ਚਾਹਾਂ ਤੇ ਕੋਈ ਮਸਲਾ ਵੀ ਨਹੀਂ, ਪਰ ਸਵਾਲ ਇਹ ਹੈ ਕਿ ਕਿਉਂ ਲਿਖਾਂ? ਸਿਰਫ ਇਸ ਵਾਸਤੇ ਕਿ ਮੇਰੀ ਗੱਲ ਮੁਕਤਦਰ ਹਲਕਿਆਂ ਤੱਕਰ ਅਪੜੇ ਜਾਂ ਮੇਰਾ ਮੁਕਤਦਰ ਹਲਕਿਆਂ ਵਿੱਚ ਬਹਿਣ ਉੱਠਣ ਬਣ ਜਾਏ। ਮਾਜ਼ਰਤ ਨਾਲ ਇਹਨਾਂ ਦੋਵਾਂ ਜ਼ੁਬਾਨਾਂ ਦੀ ਇਸ ਕਾਜ਼ ਨੂੰ ਲੋੜ ਕੋਈ ਨਹੀਂ। ਬਹੁਤ ਸਾਰੇ ਕਾਬਲੇ ਕਦਰ ਲੋਕ ਵਰਿਆਂ ਤੋਂ ਪੰਜਾਬੀ ਦਾ ਮੁਕਦਮਾ ਲੜਨ ਵਾਸਤੇ ਅੰਗਰੇਜ਼ੀ ਕਾਲਮ ਵੀ ਲਿਖ ਰਹੇ ਨੇ, ਪਰ ਨਤੀਜਾ ਕੀ ਨਿਕਲਿਆ? ਕੀ ਤੁਸੀਂ ਸ਼ੁਰੂ ਦਿਨ ਤੋਂ ਲੋਕਾਈ ਨੂੰ ਬੇਵਕੂਫ ਬਣਾਉਣ ਵਾਲਿਆਂ ਨੂੰ ਇੰਨਾ ਬੇਵਕੂਫ ਸਮਝਦੇ ਹੋ ਕਿ ਉਹਨਾਂ ਨੂੰ ਇਸ ਸਿੱਧੇ ਜਿਹੇ ਮਸਲੇ ਦੀ ਜਾਣਕਾਰੀ ਹੀ ਨਹੀਂ? ਕੀ ਥਿੰਕ ਟੈਂਕਸ ਨੂੰ ਪਤਾ ਨਹੀਂ ਕਿ ਉਰਦੂ ਅੰਗਰੇਜ਼ੀ ਪੰਜਾਬੀਆਂ ਦੀ ਜ਼ੁਬਾਨ ਨਹੀਂ ਤੇ ਪੰਜਾਬੀ ਪੰਜਾਬ ਦੀ ਲੋਕਾਈ ਦੀ ਜ਼ੁਬਾਨ ਹੈ? ਮੇਰਾ ਮਸਲਾ ਪੰਜਾਬੀ ਰਾਹੀਂ ਮੁਕਤਦਰ ਹਲਕਿਆਂ ਵਿੱਚ ਥਾਂ ਬਣਾਉਣਾ ਹੈ, ਨਾ ਤਾਲੁਕਾਤ ਉਸਤਵਾਰ ਕਰਨਾ। ਮੈਨੂੰ ਇਸ ਵਾਸਤੇ ਪੰਜਾਬੀ ਦੇ ਨਫਾਜ਼ ਦੇ ਗੈਰ ਮਕਬੂਲ ਮੁਤਾਲਬੇ ਦੀ ਵੀ ਲੋੜ ਨਹੀਂ ਸੀ। ਮਤਲਬ ਅੰਗਰੇਜ਼ੀ ਜਰਨਲਿਜ਼ਮ ਦੇ ਵਿੱਚ ਪੰਜਾਬੀ ਦੇ ਨਫਾਜ਼ ਦਾ ਮੌਜੂ ਕਤਨ ਕਿਸੇ ਵੀ ਕਿਸਮ ਦੇ ਅਹਿਮ ਜਾਂ ਰੇਟਿੰਗ ਵਾਲੇ ਮੌਜੂਆਤ ਵਿੱਚ ਸ਼ਾਮਿਲ ਨਹੀਂ। ਅੰਗਰੇਜ਼ੀ ਅਖਬਾਰਾਂ ਵਿੱਚ ਇੰਜ ਦੇ ਮੌਜੂਆਤ ਤੇ ਲਿਖਣ ਵਾਲੇ ਕਿਹੜੇ ਕੋਈ ਸੈਲੀਬ੍ਰਿਟੀ ਸਮਝੇ ਜਾਂਦੇ ਨੇ? ਇਹ ਤੇ ਬਸ ਫੈਸ਼ਨੀ ਜਿਹਾ ਕੰਮ ਹੈ ਕਿ ਘੜੀ ਦੋ ਘੜੀ ਆਪਣੇ ਆਪ ਨੂੰ ਲਿਬਰਲ ਜਾਂ ਪੜ੍ਹਿਆ ਲਿਖਿਆ ਸਦਾ ਲਵੋ। ਇੰਜੇ ਹੀ ਜਿਵੇਂ ਇੱਥੇ ਕੁਝ ਲੋਕ ਸਿਰਫ ਥਾਂ ਬਣਾਉਣ ਵਾਸਤੇ ਅਕਲੀਤਾਂ ਬਾਰੇ ਲਿਖਦੇ ਰਹਿੰਦੇ ਨੇ। ਸੱਚੀ ਗੱਲ 62% ਦੇ ਸੂਬੇ ਦੀ ਪੰਜਾਬੀ ਜ਼ੁਬਾਨ ਦੇ ਮੁਕੱਦਮੇ ਹਵਾਲੇ ਨਾਲ ਲਿਖਣਾ ਤੇ ਅਕਲੀਤਾਂ ਬਾਰੇ ਲਿਖਣ ਬਰਾਬਰ ਰੇਟਿੰਗ ਵੀ ਨਹੀਂ ਰੱਖਦਾ। ਕਿਉਂ ਰੇਟਿੰਗ ਨਹੀਂ ਰੱਖਦਾ? ਕਿਉਂਕਿ ਇਹ ਮੁਤਾਲਬਾ 62% ਦੇ ਸੂਬੇ ਵਿੱਚ ਹਲੇ ਤਿਕਰ ਪੂਰਾ 1% ਵੀ ਮਕਬੂਲ ਨਹੀਂ। ਇਹ ਅਸਲ ਗੱਲ ਏ ਜਿਹੜੀ ਫਖਰ ਜ਼ਮਾਨ ਲੋਕਾਂ ਨੂੰ ਦੱਸੀ ਤੇ ਬੰਦੇ ਇਕੱਠੇ ਕਰਨ ਦੀ ਉਮੀਦ ਵੀ ਉਹਨਾਂ ਕੋਲੋਂ ਰੱਖੀ। ਕੈਸੀ ਅਜੀਬ ਗੱਲ ਹੈ। ਇੱਕ ਸਿਆਸਤਦਾਨ, ਇੱਕ ਪੰਜਾਬੀ ਐਕਟਿਵਿਸਟ ਤੇ ਅੱਗੂ ਮੁਤਾਲਬਾ ਕਰ ਰਿਹਾ ਹੈ ਕਿ ਮੈਨੂੰ 10,000 ਬੰਦਾ ਲਿਆ ਦਿਓ, ਮੈਂ ਪੰਜਾਬੀ ਨਾਫਜ਼ ਕਰਵਾ ਦੇਣਾ ਵਾਂ। ਇਹੀ ਉਹ ਸਮਝਣ ਵਾਲਾ ਨੁਕਤਾ ਹੈ ਕਿ ਜਿਸ ਕਾਰਨ ਮੈਂ ਉਰਦੂ ਅੰਗਰੇਜ਼ੀ ਲਿਖਣੀ ਛੱਡੀ ਤੇ ਜ਼ੁਬਾਨ ਦੀ ਬੁਨਿਆਦ ਤੇ ਪੰਜਾਬ ਨੈਸ਼ਨਲ ਮੂਵਮੈਂਟ ਜਿਹੀ ਸਿਆਸੀ ਤਹਿਰੀਕ ਦੀ ਬੁਨਿਆਦ ਰੱਖੀ। ਮਜ਼ੀਦ ਇਹ ਕਿ ਜੇ ਮੈਂ ਵੀ ਬੇਅਮਲੀ ਇਬਾਦਤ ਵਾਂਗ ਅੰਗਰੇਜ਼ੀ ਉਰਦੂ ਹੀ ਵਿੱਚ ਹੀ ਲਿਖਣਾ ਬੋਲਣਾ ਸੀ ਤੇ ਫਿਰ ਮੈਂ ਫੈਜ਼ ਤੇ ਇਕਬਾਲ ਜਿਹੇ ਲੋਕਾਂ ਤੇ ਇਹ ਤਨਕੀਦੀ ਨੁਕਤਾ ਵੀ ਕਿਉਂ ਪੇਸ਼ ਕਰਨਾ ਸੀ ਕਿ ਉਹਨਾਂ ਦੀ ਦਾਨਿਸ਼, ਉਹਨਾਂ ਦਾ ਐਕਸਪ੍ਰੈਸ਼ਨ ਬਾਨ ਕਾਰਨ ਲੁਕਾਈ ਤਿੱਕਰ ਅਪੜ ਨਾ ਸਕਿਆ। ਵਾਜ਼ੇ ਰਹੇ 2-3% ਤੋਂ ਵੱਧ ਇਕਬਾਲ ਤੇ 5% ਤੋਂ ਵੱਧ ਪੰਜਾਬੀ ਲੁਕਾਈ ਫੈਜ਼ ਦੀ ਸ਼ਾਇਰੀ ਨਹੀਂ ਸਮਝਦੀ। ਜੇ ਤੁਸੀਂ ਮੁਆਸ਼ਰਾ ਬਦਲਣ ਦੇ, ਜਬਰ ਮੁਕਾਉਣ ਤੇ ਜਮਹੂਰੀਅਤ ਤੇ ਇਨਸਾਨੀ ਹਕੂਕ ਸਮਝਾਉਣ ਦੇ ਉੱਚੇ ਨਾਰੇ ਮਾਰਨੇ ਨੇ ਤੇ ਫਿਰ ਆਪਣੇ ਅਮਲ ਵੀ ਸਿੱਧ ਪੱਤਰ ਕਰ ਲਓ। ਲੁਕਾਈ ਦੀ ਭਾਸ਼ਾ ਵਾਸਤੇ ਕੰਮ ਕਰਨਾ ਹੈ ਤੇ ਲੁਕਾਈ ਦੀ ਭਾਸ਼ਾ ਵਿੱਚ ਗੱਲ ਕਰੋ ਤਾਂ ਜੇ ਤੁਹਾਡੀ ਗੱਲ ਹਰ ਖਾਸੋ ਆਮ, ਮਾੜਾ ਤਗੜਾ ਤੇ ਪੜ੍ਹਿਆ ਲਿਖਿਆ ਤੇ ਅਨਪੜ੍ਹ ਸਮਝ ਸਕੇ। ਲੁਕਾਈ ਦੇ ਲੈਵਲ ਤੇ ਆ ਕੇ ਇੰਜ ਪੜਾਓ ਕਿ ਅਨਪੜ੍ਹ ਵੀ ਪੜ ਜਾਏ। ਇੰਜ ਜਿਵੇਂ 7 ਸੂਫੀ ਪੜੇ ਗਏ, ਇੰਜ ਜਿਵੇਂ ਵਾਰਿਸ ਸ਼ਾਹ ਦੀ ਹੀਰ ਪੜੀ ਗਈ। ਸਾਨੂੰ ਮੁਕਤਦਰ ਹਲਕਿਆਂ ਦੀ ਨਹੀਂ ਬਲਕਿ ਵੱਧ ਤੋਂ ਵੱਧ ਇੰਜ ਦੀ ਲੁਕਾਈ ਦੀ ਲੋੜ ਏ ਜਿਹੜੀ ਪੂਰੀ ਗੱਲ ਸਮਝ ਸਕੇ। ਮਾਂ ਬੋਲੀ ਪੰਜਾਬੀ ਦੇ ਨਫਾਜ਼ ਦੇ ਮੁਤਾਲਬੇ ਵਾਸਤੇ ਸਾਡੇ ਨਾਲ ਸੜਕਾਂ ਤੇ ਨਿਕਲ ਸਕੇ। ਰੱਬ ਰਾਖਾ ਵੀਰੋ, ਤੇ ਮੇਰਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਆਪਣੀ ਆਵਾਜ਼ ਦੂਰ ਤੱਕ ਅਪੜਾਉਣ ਵਾਸਤੇ ਮੇਰੇ ਕੋਲ ਇਸ ਤੋਂ ਵੱਖ ਕੋਈ ਜ਼ਰੀਆ ਨਹੀਂ।